ਅੱਗੇ ਚੱਲਦੇ ਹਾਂ, ਜਲੰਧਰ ਦੀ ਜਿਮਨੀ ਚੋਣ ਆ। ਇਸ ਤਰ੍ਹਾਂ ਲੱਗਦਾ ਕਿ ਭਾਰਤ ਦੇ ਵਿੱਚ ਇਕੱਲੇ ਪ੍ਰਧਾਨ ਮੰਤਰੀ ਦੀ ਚੋਣ ਤੇ ਜਿੰਨਾ ਕੁ ਜ਼ੋਰ ਲੱਗਾ ਹੁੰਦਾ ਆ, ਇੰਨਾ ਜ਼ੋਰ ਜਲੰਧਰ ਦੇ ਵਿੱਚ ਲੱਗਾ ਆ। ਅੱਜ ਜਿਹੜੇ ਉੱਥੇ ਵੋਟਾਂ ਹੋਣੀਆਂ ਤੇ ਜਿਹੜੇ ਉਮੀਦਵਾਰ ਆ, ਉਹ ਹੁਣ ਮੰਨਤਾਂ ਮੰਨਣਗੇ, ਮੱਥੇ ਰਗੜਨਗੇ ਧਾਰਮਿਕ ਥਾਵਾਂ ਤੇ। ਬਿਲਕੁਲ ਜੀ, ਜਦੋਂ ਜਿਸ ਦਿਨ ਚੋਣ ਪ੍ਰਚਾਰ ਖਤਮ ਹੋ ਗਿਆ ਸੀ, ਉਸ ਤੋਂ ਬਾਅਦ ਇੱਕ ਦਿਨ ਵਿਚਾਲੇ ਬਚਦਾ ਹੁੰਦਾ। ਉਸ ਦਿਨ ਬਕਾਇਦਾ ਤੌਰ ਤੇ ਜਿੰਨੇ ਵੀ ਉੱਥੇ ਦੇ 19 ਉਮੀਦਵਾਰ ਨੇ ਜਿਹੜੇ ਹੈ ਨਾ ਜਲੰਧਰ ਲੋਕ ਸਭਾ ਸੀਟ ਦੇ ਲਈ ਜਿੱਥੇ ਵੋਟਾਂ ਪੈਣੀਆਂ, ਉਸ ਦੇ ਲਈ 19 ਉਮੀਦਵਾਰ ਨੇ ਤੇ 19 ਉਮੀਦਵਾਰਾਂ ਨੇ ਲਗਭਗ ਸਾਰਿਆਂ ਨੇ ਧਾਰਮਿਕ ਥਾਵਾਂ ਤੇ ਵੀ ਗਏ ਤੇ ਬਕਾਇਦਾ ਜਿੱਥੇ ਜਿੱਥੇ ਬੂਥ ਲੱਗਣੇ ਨੇ ਉਹਨਾਂ ਬੂਥਾਂ ਦੇ ਉੱਤੇ ਵੀ ਜਾ ਕੇ ਆਪਣੇ ਟੀਮਾਂ ਨੂੰ, ਆਪਣੇ ਵਰਕਰਾਂ ਨੂੰ, ਆਪਣੇ ਸਮਰਥਕਾਂ ਨੂੰ ਕਿੱਥੇ ਟੈਂਟ ਲਾਉਂਗੇ, ਕਿੱਥੋਂ ਕਿਹੜਾ ਏਜੰਟ ਬੈਠੂਗਾ, ਕੀ ਇਹ ਜਾਣਕਾਰੀ ਹਾਸਲ ਕੀਤੀਆਂ ਤੇ ਥੋੜਾ ਜਿਹਾ ਇਹਦੇ ਨਾਲ ਬੂਸਟ ਵੀ ਮਿਲ ਜਾਂਦਾ ਜਦੋਂ ਲੀਡਰ ਆ ਜਾਵੇ, ਤੁਹਾਡਾ ਉਮੀਦਵਾਰ ਉਹਨਾਂ ਬੂਥਾਂ ਤੇ ਘੁੰਮ ਜਾਵੇ। ਸੋ ਇਸ ਲਈ ਉਹਨਾਂ ਖਾਸ ਥਾਵਾਂ ਦੇ ਉੱਤੇ ਤੋਂ ਇਸ ਨੂੰ ਲੈ ਕੇ ਮਤਲਬ ਕਿ ਉਹਨਾਂ ਨੇ ਗੇੜੇ ਕੱਢੇ ਤੇ ਅੱਜ ਜਦੋਂ ਹੁਣ ਆਪਾਂ ਇਹ ਪ੍ਰੋਗਰਾਮ ਜਿਸ ਸਮੇਂ ਰਿਕਾਰਡ ਕਰ ਰਹੇ ਹਾਂ ਉਸ ਸਮੇਂ ਭਾਰਤੀ ਸਮੇਂ ਅਨੁਸਾਰ ਸਵੇਰ ਹੋ ਗਈ ਆ ਤੇ ਵੋਟਾਂ ਦਾ ਪ੍ਰਕਿਰਿਆ 8 ਵਜੇ ਸ਼ੁਰੂ ਹੋਣੀ ਆ। ਸੋ ਇਸ ਲਈ ਇਸ ਸਮੇਂ ਅਨੁਸਾਰ ਵੋਟਾਂ ਪੈਣੀਆਂ ਲਗਭਗ ਕਈ ਬੂਥਾਂ ਤੇ ਸ਼ੁਰੂ ਹੋ ਗਈਆਂ ਨੇ। ਪਰ ਇਹ ਤੋਂ ਪਹਿਲਾਂ ਅੱਜ ਸਵੇਰੇ ਤੜਕੇ ਲਗਭਗ ਸਾਰੀ ਪਾਰਟੀਆਂ ਦੇ ਨੁਮਾਇੰਦੇ ਆਪੋ ਆਪਣੇ ਧਰਮ ਅਨੁਸਾਰ, ਆਪੋ ਆਪਣੇ ਅਕੀਦੇ ਅਨੁਸਾਰ, ਆਪੋ ਆਪਣੇ ਈਸਟ ਅਨੁਸਾਰ ਉਹਨਾਂ ਨੇ ਘਰਾਂ 'ਚ ਵੀ ਉਹ ਨਿਤਨੇਮ ਕੀਤਾ ਤੇ ਆਪਣੇ ਨੇੜਲੇ ਜਾਂ ਨਾਮੀ ਧਾਰਮਿਕ ਸਥਾਨਾਂ ਤੇ ਜਾ ਕੇ ਪਹਿਲਾਂ ਮੱਥਾ ਟੇਕ ਕੇ ਫਿਰ ਵੋਟ ਪਾਉਣ ਜਾਂ ਆਪਣੇ ਦੌਰਿਆਂ ਤੇ ਨਿਕਲੇ ਨੇ। ਸੋ ਇਸ ਲਈ ਪ੍ਰਕਿਰਿਆ ਅੱਜ ਸਵੇਰੇ 5:30 ਵਜੇ ਹੀ ਕਹਿੰਦੇ ਉਹ ਉੱਥੇ ਸ਼ੁਰੂ ਹੋ ਗਈ ਸੀ। ਸੋ ਮੈਂ ਜਦੋਂ ਉਸ ਹਵਾਲੇ ਨਾਲ ਪੂਰਾ ਦੇਖਦਾ ਤਾਂ ਬਕਾਇਦਾ ਚੋਣ ਕਮਿਸ਼ਨ ਵੱਲੋਂ ਦਮ ਭਰਿਆ ਜਾ ਰਿਹਾ ਕਿ ਸਾਡੀ ਪੂਰੀ ਤਿਆਰੀ ਹੈ ਜੀ, ਅਸੀਂ ਪੂਰੇ ਮਤਲਬ ਕਿ ਜਿਵੇਂ ਉੱਥੇ ਬਕਾਇਦਾ ਤੌਰ ਤੇ 1950 ਦੇ ਉੱਤੇ ਲੋਕਾਂ ਨੂੰ ਸਹੂਲਤ ਦਿੱਤੀ ਹੈ ਕਿ ਕਾਲ ਕਰੋ, ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਸਿੱਧੀ ਸਾਨੂੰ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦਾ ਤੁਸੀਂ ਆਪਣਾ ਨਿਪਟਾਰਾ ਕਰਾ ਸਕਦੇ ਹੋ। ਪਰ ਜਦੋਂ ਮੈਂ ਦੇਖਦਾ ਕਿ 19 ਉਮੀਦਵਾਰ ਨੇ, ਕੁੱਲ 19 ਉਮੀਦਵਾਰਾਂ ਦੇ ਵਿੱਚੋਂ 15 ਉਮੀਦਵਾਰ ਮਰਦ ਨੇ ਤੇ 4 ਉਮੀਦਵਾਰ ਬੀਬੀਆਂ ਨੇ। ਸੋ ਇਸੇ ਤਰ੍ਹਾਂ ਜਦੋਂ ਮੈਂ ਵੋਟਿੰਗ ਸਟੇਸ਼ਨਾਂ ਦੀ ਗੱਲ ਕਰਦਾ ਕਿ ਜਿੱਥੇ ਬਣਾਏ ਗਏ ਨੇ 1972 ਨੇ ਜੀ, ਜਿਨ੍ਹਾਂ ਦੇ ਵਿੱਚੋਂ ਲਗਭਗ 542 ਨੂੰ ਸੰਵੇਦਨਸ਼ੀਲ ਐਲਾਨ ਦਿੱਤਾ ਗਿਆ ਵੱਖ-ਵੱਖ ਪਹਿਲੂਆਂ ਦੇ ਹਵਾਲੇ ਨਾਲ ਕਿ 542। ਪਰ ਇਹਨਾਂ ਚੋਂ ਜਿਹੜੇ ਬਹੁਤ ਜ਼ਿਆਦਾ ਅਤੀ ਸੰਵੇਦਨਸ਼ੀਲ ਮਤਲਬ ਜਿਵੇਂ ਆਪਾਂ ਕਹਿੰਦੇ ਆ ਉਹ ਜ਼ਿਆਦਾ ਜਿੱਥੇ ਲੱਗਦਾ ਕਿ ਹਾਂ ਇੱਥੇ ਕੁਝ ਘਟਨਾਕ੍ਰਮ ਜ਼ਿਆਦਾ ਵਾਪਰ, ਉਹ 16 ਨਾਮਜ਼ਦ ਕੀਤੇ ਗਏ ਆ। ਸੋ ਉਹਨਾਂ 16 ਦੇ ਉੱਤੇ ਵੀ ਤੇ 542 ਦੇ ਉੱਤੇ ਵੀ ਅਚੇਚੇ ਤੌਰ ਤੇ, ਵੈਸੇ ਤਾਂ ਪੂਰੇ ਜਲੰਧਰ ਲੋਕ ਸਭਾ ਹਲਕੇ ਦੀਆਂ ਜਿੰਨੀਆਂ 9 ਵਿਧਾਨ ਸਭਾ ਸੀਟਾਂ ਆਉਂਦੀਆਂ ਉਹਨਾਂ ਸਾਰਿਆਂ ਦੇ ਲਈ ਹੀ ਪੰਜਾਬ ਪੁਲਿਸ ਦੇ ਨਾਲ ਜਿਹੜੀਆਂ ਨੀਮ ਸੁਰੱਖਿਆ ਦਸਤੇ ਨੇ ਹੈ ਨਾ, ਉਹ ਜਿਹੜੇ ਕੇਂਦਰੀ ਦਸਤੇ ਨੇ ਉਹਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ। ਇਸ ਤਰ੍ਹਾਂ ਸਿੱਧਾ ਕੇਂਦਰ ਦੇ ਕੰਟਰੋਲ 'ਚ ਹੈ ਚੋਣ ਇੱਕ ਤਰ੍ਹਾਂ ਨਾਲ। ਪਰ ਫਿਰ ਵੀ ਇਹਨਾਂ ਥਾਵਾਂ ਦੇ ਉੱਤੇ ਉਹ ਟੁਕੜੀਆਂ ਵੱਧ 542 ਤੇ ਜਿਹੜੇ 16 ਨੇ ਉੱਥੇ ਤਾਂ ਬਹੁਤ ਜ਼ਿਆਦਾ ਸਖਤ ਨੇ ਕਿ ਉੱਥੇ ਤਾਂ ਕੋਈ ਲਾਈਨ ਤੋੜ ਕੇ ਨਾ ਆਵੇ, ਕੋਈ ਵੱਧ ਭੀੜ ਨਾ ਆਵੇ, ਉਸ ਲਈ ਉਹ ਤਿਆਰ ਕੀਤਾ ਗਿਆ। ਤੇ 16,21,000 ਤੋਂ ਵੱਧ ਵੋਟਰ ਹੈ, 16,21,800 ਦੇ ਕਰੀਬ ਕੁੱਲ ਵੋਟਰ ਨੇ, ਜਿਨ੍ਹਾਂ ਵਿੱਚੋਂ 8,43,299 ਲਗਭਗ ਮਰਦ ਵੋਟਰ ਨੇ ਤੇ ਇਸੇ ਤਰ੍ਹਾਂ 7,75,173 ਜਿਹੜੇ ਵੋਟਰ ਨੇ ਉਹ ਬੀਬੀਆਂ ਵੋਟਰ ਉੱਥੇ ਹੈਗੀਆਂ ਨੇ। ਸੋ ਇਸ ਹਵਾਲੇ ਜਦੋਂ ਮੈਂ ਦੇਖਦਾ ਤਾਂ ਇਸ ਮੌਕੇ ਅਟਵਾਲ ਹੋਰੀ ਕਹਿੰਦੇ ਜੀ ਕਿ ਮੈਨੂੰ ਹੁਣ ਬਾਪੂ ਦਾ ਸਾਥ ਵੀ ਮਿਲ ਗਿਆ ਤੇ ਭਾਜਪਾ ਦਾ ਸਾਥ ਵੀ ਮਿਲ ਗਿਆ ਤੇ ਪੰਜਾਬ ਨੂੰ ਭਾਜਪਾ ਨਹੀਂ ਬਚਾਉਣਾ। ਉਹ ਕਹਿੰਦੇ ਇਸ ਲਈ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਜੀ ਭਾਜਪਾ ਦੀ ਜਿੱਤ ਹੋ ਜਾਵੇ। ਸੋ ਇਸ ਲਈ ਉਹ ਆਪਣੀ ਜਿੱਥੇ ਦੀ ਅਪੀਲ ਕਰ ਰਹੇ ਨੇ, ਮਤਲਬ ਆਪਣੇ ਆਪ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਨੇ। ਇੱਧਰ ਸੁਸ਼ੀਲ ਰਿੰਕੂ ਹੋਰੀ ਜਿਹੜੇ ਕਿਸੇ ਸਮੇਂ ਕਾਂਗਰਸ ਲਈ ਵੋਟਾਂ ਮੰਗਦੇ ਸੀ, ਹੁਣ ਝਾੜੂ ਲਈ ਵੋਟਾਂ ਮੰਗ ਰਹੇ ਨੇ ਇਸ ਵਾਰ। ਤੇ ਉਹ ਕਹਿੰਦੇ ਜੀ ਮੈਨੂੰ ਤਾਂ ਵੋਟਰਾਂ ਨੇ ਕਹਿਤਾ, ਮੈਨੂੰ ਤਾਂ ਮੇਰੇ ਵਰਕਰਾਂ ਨੇ ਕਹਿਤਾ ਕਿ ਤੁਸੀਂ ਫਿਕਰ ਨਾ ਕਰੋ ਜੀ, ਆਰਾਮ ਨਾਲ ਬੈਠੋ, ਕੰਮ ਸਾਡਾ ਬਸ, ਅਸੀਂ ਵੋਟਾਂ ਪਾਉਣੀਆਂ ਤੁਹਾਨੂੰ। ਕਹਿੰਦਾ ਜੀ ਮੈਂ ਤਾਂ ਨਿਸ਼ਚਿੰਤ ਹੋ ਕੇ ਬੈਠਾ ਤੇ ਮੇਰੀ ਤਾਂ ਜਿੱਤ ਪੱਕੀ ਆ। ਬਿਲਕੁਲ, ਜਿਹਦੇ ਲਈ ਦੋ ਮੁੱਖ ਮੰਤਰੀ ਵੋਟਾਂ ਮੰਗਣ ਆਉਂਦੇ ਉਹਨੂੰ ਉਮੀਦ ਤਾਂ ਹੋਊਗੀ ਉਹ ਜੀ, ਇਸ ਲਈ ਉਹ ਉਮੀਦ ਲਈ ਬੈਠਾ। ਇੱਧਰ ਕਰਮਜੀਤ ਕੌਰ ਕਹਿੰਦੀ ਜੀ ਮੈਂ ਤਾਂ ਸ਼ਰਧਾਂਜਲੀ ਮੰਗਣ ਆਈ ਹਾਂ ਤੁਹਾਤੋਂ ਕਿ ਆਪਣੇ ਮਹਿਬੂਬ ਨੇਤਾ ਨੂੰ, ਆਪਣੇ ਲੀਡਰ ਨੂੰ, ਚੌਧਰੀ ਸੰਤੋਖ ਸਿੰਘ ਜੀ ਨੂੰ ਸ਼ਰਧਾਂਜਲੀ ਹੈ। ਤੁਸੀਂ ਤਾਂ ਸ਼ਰਧਾਂਜਲੀ ਵਾਲੀ ਵੋਟ ਪਾਉਣੀ ਆ ਮੈਨੂੰ, ਜਿਹੜਾ ਬਟਨ ਦੱਬਣਾ ਸਾਡੇ ਚੋਣ ਨਿਸ਼ਾਨ ਦਾ, ਕਿ ਉਹ ਤਾਂ ਸਾਨੂੰ ਸ਼ਰਧਾਂਜਲੀ ਹੈ ਤੁਹਾਡੀ। ਕਹਿੰਦੀ ਇਸ ਲਈ ਮੈਂ ਤਾਂ ਉਸ ਨਾਤੇ ਉਪਚੋਣ ਲੜ ਰਹੀ ਹਾਂ ਸਿਰਫ, ਹੋਰ ਮੇਰਾ ਕੋਈ ਮਕਸਦ ਨਹੀਂ। ਤੇ ਇੱਧਰ ਡਾਕਟਰ ਸੁੱਖੀ ਕਹਿੰਦੇ ਜੀ ਮੇਰੇ ਤਾਂ ਚੁੱਪ ਚੇਤੇ 'ਚ ਵੀ ਨਹੀਂ ਸੀ ਕਿਤੇ ਕਿ ਮੈਂ ਉਮੀਦਵਾਰ ਹੋਊਂਗਾ, ਚੋਣ ਲੜਨ ਬਾਰੇ ਸੋਚਿਆ ਵੀ ਨਹੀਂ ਸੀ। ਪਰ ਜਿੰਨਾ ਪਿਆਰ ਇਸ ਹਲਕੇ ਦੇ ਲੋਕਾਂ ਨੇ ਮੈਨੂੰ ਦਿੱਤਾ, ਕਹਿੰਦਾ ਹੋਰ ਕਿਸੇ ਉਮੀਦਵਾਰ ਨੂੰ ਮਿਲਿਆ ਹੀ ਨਹੀਂਗਾ। ਤੇ ਉਧਰ ਕਹਿੰਦੇ ਬਾਦਲ ਸਾਹਿਬ ਦਾ ਜਾਣਾ ਵੀ ਮਤਲਬ ਕਿ ਵੋਟਾਂ ਦੇ ਵਿੱਚ ਲੋਕਾਂ ਨੂੰ ਉਹਨਾਂ ਦਾ ਦੁੱਖ ਹੈ ਤੇ ਉਸ ਦੁੱਖ ਦੀ ਵੋਟ ਮੈਨੂੰ ਪੈਣੀ ਹੈ। ਸੋ ਇਸ ਲਈ ਅਕਾਲੀ ਦਲ ਤੇ ਕਾਂਗਰਸ ਸਿਮਥੀ ਵੋਟ ਭਾਲਦਾ ਹੈ ਨਾ, ਤੇ ਬੀਜੇਪੀ ਕਹਿੰਦਾ ਕਿ ਜੀ ਸਾਰੇ ਚੱਕ ਕੇ ਦੇਖ ਲਏ ਸਵਾਦ, ਤੁਸੀਂ ਸਾਨੂੰ ਇਸ ਲਈ ਵੋਟ ਪਾ ਦਿਓ। ਤੇ ਆਮ ਆਦਮੀ ਕਹਿੰਦੀ ਸਰਕਾਰ ਸਾਡੀ ਹੈ, ਕੰਮ ਅਸੀਂ ਕਰਨੇ ਆ, ਬਿਜਲੀ ਅਸੀਂ ਮਾਫ ਕੀਤੀ ਹੈ, ਲੋਕਾਂ ਨੂੰ ਸਹੂਲਤਾਂ ਅਸੀਂ ਦਿੱਤੀਆਂ, ਵੋਟਾਂ ਸਾਨੂੰ ਪਾ ਦਿਓ। ਇਸ ਲਈ ਸਾਰਿਆਂ ਨੇ
ਕੱਲ ਵੀ ਤੇ ਅੱਜ ਵੀ ਧਾਰਮਿਕ ਥਾਵਾਂ ਤੇ ਮੱਥੇ ਵੀ ਰਗੜੇ ਨੇ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਆ, ਡੋਰ ਟੂ ਡੋਰ ਕੱਲ ਪ੍ਰਚਾਰ ਵੀ ਕੀਤਾ ਤੇ ਹੁਣ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਬਿਲਕੁਲ ਜੀ। ਕੁਛ ਕੁ ਘੰਟਿਆਂ 'ਚ ਹੀ ਪਤਾ ਲੱਗ ਜਾਊਗਾ ਕਿ ਕਿੱਧਰ ਨੂੰ ਕੀ ਹੋ ਰਿਹਾ ਆ।